मेरे बचपन के दिन कितने अच्छे थे दिन। ਲਓ ਜੀ, ਅੱਜ ਤੁਹਾਡੇ ਨਾਲ ਆਪਣੇ ਬਚਪਨ ਦੇ ਜਿਹੜੇ ਨੇ ਹਾਲਾਤੋਂ ਵਾਕਿਆਤ ਉਹ ਕਰਾਂਗੇ ਸ਼ੇਅਰ ਕਿ ਸਾਡਾ ਜਿਹੜਾ ਬਚਪਨ ਸੀ ਕਿੰਨਾ ਖੂਬਸੂਰਤ ਸੀ। ਇਹ ਜਨਾਬ ਸਾਹਮਣੇ ਵੇਖ ਸਕਦੇ ਹੋ, ਇਹ ਜਿਹੜੀ ਬਿਲਡਿੰਗ ਹੈ ਇਹ ਵੇ ਸਾਡਾ ਗੌਰਮੈਂਟ ਪ੍ਰਾਇਮਰੀ ਸਕੂਲ ਪੂਰਬ ਕਲੇਰ। ਸਾਡਾ ਪਹਿਲਾ ਜਿਹੜਾ ਸਕੂਲ ਹੁੰਦਾ ਸੀ ਉਹ ਪਿੰਡ ਦੇ ਅੰਦਰ ਹੁੰਦਾ ਸੀ ਤੇ ਜਗ੍ਹਾ ਚੌਂਕੇ ਥੋੜੀ ਸੀ, ਬੱਚਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ। ਮਾਸ਼ਾਅੱਲਾ ਜੀ, ਇੱਕ ਖੂਬਸੂਰਤ ਤੇ ਤਾਰੀਖੀ ਇਮਾਰਤ ਤੁਹਾਡੀਆਂ ਅੱਖਾਂ ਦੇ ਸਾਹਮਣੇ। ਹਾਏ ਉਹ ਅਨਮੋਲ ਵਕਤ ਇੱਥੇ ਜੀ ਨਾਤਾਂ ਦੇ ਮੁਕਾਬਲੇ, ਫਿਰ ਹੋਰ ਜਿਹੜੇ ਲੋਕ ਸਭਾ ਦੇ ਗੀਤ ਹੁੰਦੇ ਨੇ ਮੁਖਤਲਿਫ, ਯਾਨੀ ਕਿ ਪਹੇਲੀਆਂ ਜਾਂ ਉਸ ਤੋਂ ਇਲਾਵਾ ਜੇ ਆਪਣਾ ਕੋਈ ਟੱਪੇ ਛੱਪੇ, ਇਹੋ ਜਿਹੇ ਮੁਕਾਬਲੇ ਹੋਣੇ ਕਰਨੇ, ਬੜਾ ਇੰਜੋਏ ਕਰਨਾ। अस्सलाम वालेकुम, वेलकम टू माई न्यू व्लॉग। मैं तुहाड़ा दोस्त सुल्तान शेख, पंजाब के खूबसूरत संती शहर सियालकोट तो, पिंड जी पूरब कलेर, और तुसी वेखण दे हो मेरा यूट्यूब चैनल अपना पंजाबी व्लॉग। मेरे बचपन के दिन कितने अच्छे थे दिन। लो जी, अज तुहाडे नाल अपने बचपन के जिहड़े ने हालातों वाकियात वो करांगे शेयर कि साडा जिहड़ा बचपन सी कितना खूबसूरत सी। ਇਹ ਜਨਾਬ ਸਾਹਮਣੇ ਵੇਖ ਸਕਦੇ ਹੋ, ਇਹ ਜਿਹੜੀ ਬਿਲਡਿੰਗ ਹੈ ਇਹ ਵੇ ਸਾਡਾ ਗੌਰਮੈਂਟ ਪ੍ਰਾਇਮਰੀ ਸਕੂਲ ਪੂਰਬ ਕਲੇਰ। ਸਾਡਾ ਪਹਿਲਾ ਜਿਹੜਾ ਸਕੂਲ ਹੁੰਦਾ ਸੀ ਉਹ ਪਿੰਡ ਦੇ ਅੰਦਰ ਹੁੰਦਾ ਸੀ ਤੇ ਜਗ੍ਹਾ ਚੌਂਕੇ ਥੋੜੀ ਸੀ, ਬੱਚਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ ਤੇ ਉਹ ਜਗ੍ਹਾ ਜਿਹੜੀ ਸੀ ਇਹਦੇ ਬਦਲੇ ਲਈ ਗਈ। ਉਹ ਜਗ੍ਹਾ ਤਕਰੀਬਨ ਬਾ ਮੁਸ਼ਕਲ ਕਿਲਾ ਨਹੀਂ ਹੋਣੀ, ਲੇਕਿਨ ਇਹ ਜਿਹੜੀ ਅਲਹਮਦੁਲਿਲਾ ਸਾਡੀ ਜਗ੍ਹਾ ਹੈ ਨਾ 2 ਏਕੜ, ਤੇ ਅੱਲਾਹ ਤਾਲਾ ਚੌਧਰੀ ਤਾਰਕ ਗੁੱਜਰ ਸਾਹਿਬ ਉਹਨਾਂ ਨੂੰ ਸਿਹਤ ਤੇ ਤੰਦਰੁਸਤੀ ਅਤਾ ਫਰਮਾਏ, ਔਰ ਚੌਧਰੀ ਰਸ਼ੀਦ ਗੁੱਜਰ ਸਾਹਿਬ ਅੱਲਾਹ ਤਾਲਾ ਉਹਨਾਂ ਨੂੰ ਗਰੀਕੇ ਰਹਿਮਤ ਅਤਾ ਫਰਮਾਏ। ਉਹ ਇਸ ਦੁਨੀਆ ਤੋਂ ਚਲੇ ਗਏ ਨੇ, ਲੇਕਿਨ ਜਿਹੜਾ ਕੰਮ ਕਰਕੇ ਗਏ ਨੇ ਨਾ ਬੜਾ ਜ਼ਬਰਦਸਤ ਕਰਕੇ ਗਏ ਨੇ। ਤੇ ਇਹ ਜਨਾਬ ਉਹਨਾਂ ਨੇ ਜਗ੍ਹਾ ਜਿਹੜੀ ਸੀ ਉਹਨਾਂ ਦਿੱਤੀ ਉਸ ਜਗ੍ਹਾ ਦੇ ਬਦਲੇ, ਤੇ ਅਲਹਮਦੁਲਿਲਾ ਇਹ 2 ਏਕੜ ਜਿਹੜੀ ਜ਼ਮੀਨ ਸੀ ਨਾ ਇਹ ਉਹਨਾਂ ਨੇ ਬਦਲੇ ਦੇ ਵਿੱਚ ਦਿੱਤੀ। ਤੇ ਪਿੰਡ ਦੀ ਆਬਾਦੀ ਤੋਂ ਬਾਹਰ ਪੁਰਸਕੂਨ ਮਾਹੌਲ, ਤੇ ਜਦੋਂ ਅਸੀਂ ਇੱਥੇ ਪੜ੍ਹਨੇ ਸਨ ਜੀ, ਆਏ ਹਾਏ ਹਾਏ ਕੀ ਸੁਹਾਣੇ ਦਿਨ ਸਨ, ਕੀ ਮਜ਼ੇ ਵਾਲੇ ਦਿਨ ਸਨ। ਐਸ ਏਰੀਏ ਦੇ ਵਿੱਚ ਜਨਾਬ ਕਬੱਡੀ ਮੈਚ ਹੋਣੇ ਕਰਨੇ, ਫੁੱਟਬਾਲ ਦੇ ਮੈਚ ਹੋਣੇ ਕਰਨੇ ਤੇ ਜੰਪਿੰਗ ਹੋਣੀ ਕਰਨੇ, ਬੜੇ ਮੁਕਾਬਲਾ ਜਾਤ ਹੁੰਦੇ ਸਨ। ਔਰ ਮੁਖਤਲਿਫ ਸਾਡੇ ਇਲਾਕੇ ਦੇ ਜਿਹੜੇ ਗਾਉਂ ਨੇ ਉਹ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਸਤੇ ਜਦੋਂ ਸਪੋਰਟਸ ਗਾਲਾ ਇੱਥੇ ਹੁੰਦਾ ਸੀ ਨਾ, ਤੇ ਉਦੋਂ ਇੱਥੇ ਆ ਕੇ ਤੇ ਉਹ ਨੌਜਵਾਨ ਬੱਚੇ ਜਿਹੜੇ ਸਨ ਪ੍ਰਾਇਮਰੀ ਹਿੱਸੇ ਦੇ, ਕਿਉਂਕਿ ਜਦੋਂ ਉਦੋਂ ਜਿਹੜਾ ਦਾਖਲਾ ਹੁੰਦਾ ਸੀ ਨਾ ਉਹ 'ਚ ਨਾ ਬੜਾ ਲੇਟ ਦਾਖਲ ਕਰਵਾਇਆ ਜਾਂਦਾ ਸੀ, ਤੇ ਜਿਹਦੀ ਵਜ੍ਹਾ ਤੋਂ ਆ ਕੇ ਬੱਚੇ ਕਾਫੀ ਬੜੇ ਹੁੰਦੇ ਸਨ ਤੇ ਬੜਾ ਮਜ਼ਾ ਆਉਣਾ ਕਰਨਾ। ਪੜ੍ਹਾਈ ਬੜੀ ਜ਼ਬਰਦਸਤ ਹੁੰਦੀ ਸੀ। ਸਾਡੇ ਜਿਹੜੇ ਉਸਤਾਦੇ ਮੁਹਤਰਮ ਹਨ ਜਨਾਬ ਮਾਸਟਰ ਮੁਹੰਮਦ ਇਕਬਾਲ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਵੀ ਗਰੀਕੇ ਰਹਿਮਤ ਅਤਾ ਫਰਮਾਏ, ਸ਼ਕਰਗੜ੍ਹ ਦੇ ਇਲਾਕੇ ਦੇ ਰਹਿਣ ਵਾਲੇ ਸਨ ਤੇ ਸਾਰੀ ਜ਼ਿੰਦਗੀ ਜਿੰਨੀ ਦੇਰ ਤੱਕ ਰਿਟਾਇਰਮੈਂਟ ਉਹਨਾਂ ਦੀ ਨਹੀਂ ਹੋਈ ਉਹ ਸਾਡੇ ਕੋਲ ਇੱਥੇ ਰਹੇ ਨੇ। ਬੜੇ ਨਫੀਸ ਸ਼ਖਸੀਅਤ ਦੇ ਮਾਲਕ ਸਨ। ਫਿਰ ਜੀ ਮਾਸਟਰ ਬਖਤਿਆਰ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਵੀ ਗਰੀਕੇ ਰਹਿਮਤ ਅਤਾ ਫਰਮਾਏ, और मास्टर तारक साहब, मास्टर अकरम साहब अल्हम्दुलिल्लाह ही हयात ने, अल्लाह ताला उन्होंने सेहत और तंदुरुस्ती वाली ज़िंदगी अता फरमाए। और साढ़े हैड मास्टर जोड़े पहला हैं इकबाल साहब तो जनाब मास्टर मोहम्मद नज़ीर साहब, माशाअल्लाह बहुत पाए दे उस्ताद भी सन और इलाके दे विच उन्हां दा एक नां सी ते माशाअल्लाह हयात ने और सेहत और तंदुरुस्ती वाली ज़िंदगी बसर करन दे ने, ज़ाइफल उम्र हो गए ने। तो तुहानूं दिखाने जी अपने
ਸਕੂਲ ਦੀ ਸੂਰਤ ਹਾਲ ਜਿਹੜੇ ਸਾਡੇ ਇੱਥੇ ਬੜੇ ਅਨਮੋਲ ਦਿਨ ਜਿਹੜੇ ਨੇ ਉਹ ਗੁਜ਼ਰੇ ਨੇ। ਮਾਸ਼ਾਅੱਲਾ ਜੀ, ਇੱਕ ਖੂਬਸੂਰਤ ਤੇ ਤਾਰੀਖੀ ਇਮਾਰਤ ਤੁਹਾਡੀਆਂ ਅੱਖਾਂ ਦੇ ਸਾਹਮਣੇ। ਹਾਏ, ਉਹ ਅਨਮੋਲ ਵਕਤ ਇੱਥੇ ਜੀ ਨਾਤਾਂ ਦੇ ਮੁਕਾਬਲੇ, ਫਿਰ ਹੋਰ ਜਿਹੜੇ ਲੋਕ ਸਭਾ ਦੇ ਗੀਤ ਹੁੰਦੇ ਨੇ ਮੁਖਤਲਿਫ, ਯਾਨੀ ਕਿ ਪਹੇਲੀਆਂ ਜਾਂ ਉਸ ਤੋਂ ਇਲਾਵਾ ਜੇ ਆਪਣਾ ਕੋਈ ਟੱਪੇ ਛੱਪੇ, ਇਹੋ ਜਿਹੇ ਮੁਕਾਬਲੇ ਹੋਣੇ ਕਰਨੇ, ਬੜਾ ਇੰਜੋਏ ਕਰਨਾ। ਤੇ ਹੁਣ ਇਸ ਵੇਲੇ ਜਿਹੜਾ ਸਕੂਲ ਹੈ ਨਾ, ਇਹਦੀ ਕੋਈ ਸੂਰਤ ਹਾਲ ਨਹੀਂ, ਸਕੂਲ ਬੰਦ ਪਿਆ ਕਿਉਂਕਿ ਲੋਕਾਂ ਦੇ ਬੱਚੇ ਜਿਹੜੇ ਨੇ ਹੁਣ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਨੇ, ਤੇ ਜਿਹਦੀ ਵਜ੍ਹਾ ਤੋਂ ਆ ਕੇ ਇਹ ਸਕੂਲ ਬਿਲਕੁਲ ਵੀਰਾਨ ਹੋ ਗਿਆ। ਉਸ ਤਰਫ ਜੀ ਸਾਹਮਣੇ ਦੇਖ ਸਕਦੇ ਹੋ, ਉਹ ਗੁਸਲਖਾਨੇ ਸਨ, ਇੱਧਰ ਪਾਣੀ ਵਾਲੀ ਟੈਂਕੀ ਹੁੰਦੀ ਸੀ, ਪਾਣੀ ਦੇ ਪਾਈਪ ਵਿਛੇ, ਸੋਹਣੇ ਵਕਤ ਹੁੰਦੇ ਸਨ। ਇਹ ਕਮਰੇ ਹਨ 3-4 ਜਿਨ੍ਹਾਂ ਦੇ ਵਿੱਚ ਸਾਰਾ ਦਾਰੋਮਦਾਰ ਹੁੰਦਾ ਸੀ, ਨਿਜ਼ਾਮੇ ਤਲੀਮ ਸਾਡਾ ਚੱਲਦਾ ਸੀ। ਔਰ ਇਹ ਦੇਖ ਸਕਦੇ ਹੋ ਕਿ ਕਿੰਨਾ ਬੜਾ ਗਰਾਊਂਡ ਹੈ। ਇਸ ਗਰਾਊਂਡ ਦੇ ਅੰਦਰ ਜਨਾਬ ਮੁਖਤਲਿਫ ਜਗ੍ਹਾ ਦੇ ਉੱਪਰ ਜਿਹੜੀਆਂ ਨਾ ਕਲਾਸਾਂ ਉਹ ਲੱਗਦੀਆਂ ਸਨ, ਤੇ ਦਿਨ ਬੜੇ ਚੰਗੇ ਸਨ। ਉਹ ਸਾਡੇ ਹੈੱਡ ਮਾਸਟਰ ਸਾਹਿਬ ਦਾ ਕਮਰਾ ਹੁੰਦਾ ਸੀ, ਉੱਥੇ ਜਨਾਬ ਸਾਹਮਣੇ ਬਰਾਮਦੇ ਦੇ ਵਿੱਚ ਜਲਵਾ ਫਰਮਾ ਹੁੰਦੇ ਸਨ। ਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਦੀ ਉਹ ਸੂਰਤ ਹਾਲ। ਇਸ ਜਗ੍ਹਾ ਤੇ ਸਾਡੀ ਜਿਹੜੀ ਸੀ ਨਾ, ਇੱਥੇ ਅਸੈਂਬਲੀ ਹੋਣੀ ਜਨਾਬ, ਸਾਹਮਣੇ ਮਾਸ਼ਾਅੱਲਾ ਅਸਾਤਜ਼ਾ ਕਰਾਮ ਹੈੱਡ ਮਾਸਟਰ ਸਾਹਿਬ, ਇੱਥੇ ਬਹਿਣਾ, ਸਾਰੇ ਬੱਚਿਆਂ ਨੂੰ ਜਿਹੜਾ ਨਾ ਉਹਨਾਂ ਨੇ ਵਾਚ ਕਰਨਾ। ਤੇ ਜਿਹੜੀ ਸਾਡੀ ਬੜੀ ਕਲਾਸ ਹੁੰਦੀ ਸੀ ਨਾ, ਕਲਾਸ 5 ਜਿਹਨੂੰ ਪੰਜਮ ਕਲਾਸ ਕਿਹਾ ਜਾਂਦਾ, ਉਹ ਇਸ ਕਮਰੇ ਦੇ ਵਿੱਚ ਬੈਠਦੀ ਸੀ। ਤੇ ਇਹ ਜੀ ਉਹ ਕਮਰਾ, ਇੱਥੇ ਡੈਕਸ ਲੱਗੇ ਹੋਣੇ ਤੇ ਬੜਾ ਮਜ਼ਾ ਆਉਣਾ। ਇਹ ਖਿੜਕੀ ਦੇ ਵਿੱਚ, ਖਿੜਕੀ ਦੇ ਕੋਈ ਲਾ ਕੇ ਲੈ ਗਿਆ, ਤੇ ਇਹਦੇ ਵਿੱਚ ਜਨਾਬ ਰਜਿਸਟਰ ਵਗੈਰਾ ਹਾਜ਼ਰੀ ਦੇ, ਅਸਾਤਜ਼ਾ ਕਰਾਮ ਦੇ, ਮੁਦਰਸੀਨ ਦੇ, ਇੱਥੇ ਸਾਨੂੰ ਬਲੈਕ ਬੋਰਡ 'ਤੇ ਹਰ ਚੀਜ਼ ਸਮਝਾਈ ਜਾਣੀ। ਬੜਾ ਖੂਬਸੂਰਤ ਉਹ ਵਕਤ ਸੀ। ਫਿਰ ਇੱਥੇ ਛੋਟੀਆਂ ਕਲਾਸਾਂ, ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਮੁਖਤਲਿਫ ਕਲਾਸਾਂ ਜਿਹੜੀਆਂ ਨਾ ਉਹ ਜੀ ਇੱਥੇ। ਇਹ ਹੁਣ ਖਿੜਕੀਆਂ, ਹਰ ਚੀਜ਼ ਟੂਟ ਫੂਟ ਦਾ ਸ਼ਿਕਾਰ ਹੋ ਗਈ ਹੈ। ਇੱਥੇ ਵੀ ਕਲਾਸ ਲੱਗਦੀ ਸੀ ਇੱਕ ਸਾਹਮਣੇ, ਉਹ ਦੇਖ ਸਕਦੇ ਹੋ ਕਮਰਾ, ਤੁਹਾਨੂੰ ਉਧਰ ਲੈ ਕੇ ਚੱਲਨੇ। ਦੇਖੋ ਜੀ ਇਹ ਜੇ ਕਮਰਾ, ਹਾਲਤ ਹੁਣ ਕੋਈ ਨਹੀਂ ਰਹਿ ਗਈ, ਖਸਤਾ ਹਾਲ। ਬਿਲਡਿੰਗ ਆਪਣੀ ਜਗ੍ਹਾ ਤੇ ਪੂਰੀ ਮਜ਼ਬੂਤ ਹੈ। ਅਗਰ ਅਸੀਂ ਚਾਹੀਏ ਤਾਂ ਇਸ ਸਕੂਲ ਨੂੰ ਦੁਬਾਰਾ ਆਬਾਦ ਕਰ ਸਕਨੇ ਹਾਂ, ਕਿਉਂਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਫਿਜ਼ੀਕਲ ਫਿਟਨੈਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਤੇ ਬੱਚੇ ਨਸਾਬੀ ਔਰ ਗੈਰ ਨਸਾਬੀ ਸਰਗਰਮੀਆਂ ਦਾ ਹਿੱਸਾ ਬਣਦੇ ਨੇ। ਤੇ ਇਸ ਇਮਾਰਤ ਦੇ ਬਾਰੇ ਵਿੱਚ ਤੁਹਾਡਾ ਕੀ ਖਿਆਲ ਹੈ? ਕਿ ਇਹਨੂੰ ਦੁਬਾਰਾ ਆਬਾਦ ਹੋਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਨੂੰ ਇੱਕ ਬਿਹਤਰੀਨ ਤਾਲੀਮੀ ਮਾਹੌਲ ਮਿਲੇ ਔਰ ਬੱਚਿਆਂ ਨੂੰ ਤਾਲੀਮ ਦੇ ਨਾਲ ਨਾਲ ਖੇਲ ਕੂਦ ਦੇ ਪੂਰੇ ਮੌਕੇ ਮਿਲਣ। ਜਿਹੜੇ ਜੀ ਦੋਸਤ ਇਸ ਸਕੂਲ ਦੇ ਵਿੱਚ ਪੜ੍ਹੇ ਨੇ ਨਾ, ਜਾਂ ਜਿਹੜੇ ਦੋਸਤ ਪ੍ਰਾਇਮਰੀ ਸਕੂਲਾਂ ਦੇ ਨਾਲ ਜਾਂ ਦਿਹਾਤ ਦੇ ਅੰਦਰ ਜਿਹੜੇ ਮੌਜੂਦ ਗੌਰਮੈਂਟ ਸਕੂਲ ਹੁੰਦੇ ਨੇ, ਉਹਨਾਂ ਦੇ ਨਾਲ ਜਿਨ੍ਹਾਂ ਦੇ ਯਾਦਾਂ ਵਬਸਤਾ ਨੇ ਨਾ, ਉਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੇ। ਔਰ ਇਹ ਮਾਹੌਲ ਔਰ ਇਹ ਨਿਜ਼ਾਮੇ ਤਲੀਮ ਤੁਹਾਨੂੰ ਕਿਹਦਾ ਲੱਗਦਾ ਹੈ? ਤੇ ਉਮੀਦ ਕਰਾਂਗਾ ਜੀ ਅੱਜ ਦੀ ਇਹ ਛੋਟੀ ਸਾਰੀ ਕਾਵਿਸ਼ ਜਿਹੜੀ ਤੁਹਾਨੂੰ ਬੜੀ ਅੱਛੀ ਲੱਗੀ ਹੋਏਗੀ। ਔਰ ਇਹਨਾਂ ਲਫ਼ਜ਼ਾਂ ਦੇ ਨਾਲ ਜੀ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ ਵਾਂ। ਕਮੈਂਟ ਬਾਕਸ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ ਕਿ ਤੁਹਾਨੂੰ ਮੇਰੀ ਵੀਡੀਓ ਕੈਸੀ ਲੱਗੀ ਹੈ। ਤੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ। ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।